ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਜੂਨ ਤੇ ਜੁਮੇਰਾਤ ਦਾ ਦਿਨ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਉਹਨਾਂ 'ਚੋਂ ਪਹਿਲੀ ਗੱਲ ਹੈ ਕਿ ਚੀਫ ਮਿਨਿਸਟਰ ਪੰਜਾਬ ਨੇ ਲਿਫਾਫਿਆਂ ਤੇ ਪਾਬੰਦੀ ਲਾ ਛੱਡੀ ਹੈ। ਤੁਸੀਂ ਤੇ ਪਰੇਸ਼ਾਨ ਹੋ ਗਏ ਹੋਵੋਗੇ ਕਿ ਬਾਜੀ ਜਿਹਨੇ ਹਰ ਵੇਲੇ ਟਿਕਟੌਕ ਬਣਾਉਣੀ ਹੈ ਤੇ ਸਾਰਾ ਕੰਮ ਹੀ ਟਿਕਟੌਕ ਤੇ ਲਿਫਾਫਿਆਂ ਦੇ ਜ਼ਰੀਏ ਚਲਾਉਣਾ ਹੈ, ਉਹ ਲਿਫਾਫਿਆਂ ਤੇ ਪਾਬੰਦੀ ਲਾ ਦੇਣਗੇ ਤੇ ਕੀ ਬਣੇਗਾ। ਨਹੀਂ, ਪਰੇਸ਼ਾਨੀ ਨਾ ਲਵੋ, ਏਡੀ ਕਿਸਮਤ ਸਾਡੀ ਚੰਗੀ ਨਹੀਂ ਕਿ ਬਾਜੀ ਕੋਈ ਸਿੱਧਾ ਕੰਮ ਕਰੇ। ਬਾਜੀ ਨੇ ਅਸਲ ਦੇ ਵਿੱਚ ਜਿਹੜੀ ਇਮਰਾਨ ਖਾਨ ਸਾਹਿਬ ਨੇ, ਚੇਤਾ ਕਰੋ, ਪੋਲੀਥੀਨ ਬੈਗਸ ਦੇ ਉੱਤੇ ਪਾਬੰਦੀ ਲਾਈ ਸੀ ਕਿ ਇਨਵਾਇਰਮੈਂਟ ਜਿਹੜਾ ਸਾਫ਼ ਸੁਥਰਾ ਰਹੇ। ਬਾਜੀ ਨੇ ਉਹੀ ਕੰਮ ਕੀਤਾ ਹੈ ਕਿ ਉਹਨਾਂ ਨੇ ਸੂਬੇ ਦੇ ਵਿੱਚ ਪਲਾਸਟਿਕ ਦੇ ਜਿਹੜੇ ਲਿਫਾਫੇ ਨੇ, ਪ੍ਰੋਡਕਸ਼ਨ ਹੈ, ਫਰੋਖਤ ਹੈ, ਤਜਾਰਤ ਹੈ, ਉੱਤੇ ਪਾਬੰਦੀ ਲਾਈ ਹੈ। ਇਹ ਇਮਰਾਨ ਖਾਨ ਸਾਹਿਬ ਨੇ ਕੀਤੀ ਸੀ ਇਨਵਾਇਰਮੈਂਟ ਨੂੰ ਠੀਕ ਕਰਨ ਵਾਸਤੇ, ਅਤੇ ਪੰਜਾਬ ਦੇ ਵਿੱਚ ਉਸ ਵੇਲੇ ਬੁਜ਼ਦਾਰ ਸਾਹਿਬ ਨੇ ਇਹਨੂੰ ਇੰਪਲੀਮੈਂਟ ਕੀਤਾ ਸੀ। ਜ਼ਾਹਿਰ ਹੈ ਇਹਦੇ ਵਿੱਚ ਪੂਰੀ ਆਵਾਮ ਦੀ ਹਰ ਤਰ੍ਹਾਂ ਦੀ ਜਿਹੜੀ ਉਹ ਤਾਵਨ ਵੀ ਦਰਕਾਰ ਹੁੰਦਾ ਹੈ ਅਤੇ ਫਿਰ ਜਾ ਕੇ ਇਹ ਮਾਮਲਾ ਜਿਹੜੇ ਨੇ ਚੱਲ ਸਕਦੇ ਨੇ। ਇਹ ਇਕੱਲੀਆਂ ਹਕੂਮਤਾਂ ਨਹੀਂ ਕਰ ਸਕਦੀਆਂ। ਬਹਰਹਾਲ ਤਨਕੀਦ ਅਸੀਂ ਰੋਜ਼ ਹੀ ਕਰੀ ਦੀ ਹੈ, ਲੇਕਿਨ ਇਹ ਇੱਕ ਐਸਾ ਇਕਦਾਮ ਹੈ ਜਿਹੜਾ ਇਮਰਾਨ ਖਾਨ ਸਾਹਿਬ ਨੇ ਵੀ ਪਹਿਲੇ ਕੀਤਾ ਸੀ, ਹੁਣ ਇਹਨਾਂ ਵੀ ਕੀਤਾ ਹੈ। ਇਹਦੇ 'ਤੇ ਤੁਹਾਨੂੰ ਸਾਰਿਆਂ ਨੂੰ ਤਾਵਨ ਕਰਨਾ ਚਾਹੀਦਾ ਹੈ। ਇਹ ਜਿਹੜੇ ਪਲਾਸਟਿਕ ਦੇ, ਜਿਹਨਾਂ ਨੂੰ ਸ਼ਾਪਰ ਕਹਿ ਦਿੰਦੇ ਅਸੀਂ ਉਰਫੇ ਆਮ ਦੇ ਵਿੱਚ, ਸ਼ਾਪਿੰਗ ਬੈਗ ਹੁੰਦੇ ਨੇ ਅਤੇ ਲਿਫਾਫੇ ਵੀ ਕਹਿ ਦਿੰਦੇ, ਅਤੇ ਪੰਜਾਬੀ 'ਚ ਕਈ ਬੰਦੇ ਉਹਨਾਂ ਨੂੰ ਫਲਾਫੇ ਵੀ ਕਹਿ ਦਿੰਦੇ ਨੇ। ਅਤੇ ਇਹ ਇਨਵਾਇਰਮੈਂਟ ਵਾਸਤੇ ਬੜੇ ਭੈੜੇ ਨੇ। ਇਹ ਨਾ ਜ਼ਮੀਨ 'ਚ ਗਲਦੇ ਨੇ, ਨਾ ਇਹ ਕਿਸੇ ਪਾਸੇ ਲੱਗਦੇ ਨੇ। ਜੇ ਇਹਨਾਂ ਨੂੰ ਸਾੜੋ ਤਾਂ ਉਹਦਾ ਜਿਹੜਾ ਧੂੰਆਂ ਅਤੇ ਜ਼ਹਿਰ ਬਣਦਾ ਉਹ ਇਨਵਾਇਰਮੈਂਟ ਲਈ ਬੜਾ ਖ਼ਰਾਬ ਹੈ। ਅਤੇ ਇਸ ਲਈ ਉਹ ਪੁਰਾਣਾ ਜ਼ਮਾਨਾ ਠੀਕ ਸੀ। ਉਹ ਜਿਹੜਾ ਮੇਰਾ ਮਤਲਬ ਕੱਪੜੇ ਦਾ ਝੋਲਾ, ਉਹਦੇ ਵਿੱਚ ਜਾ ਕੇ ਸਬਜ਼ੀ ਲਿਆਉਣੀ, ਹਰ ਸ਼ੈ ਪਾ ਕੇ ਲਿਆਉਣੀ। ਹਰ ਬੰਦੇ ਕੋਲ ਆਪਣਾ ਆਪਣਾ ਝੋਲਾ ਹੁੰਦਾ ਸੀ, ਥੈਲਾ ਹੁੰਦਾ ਸੀ। ਅਤੇ ਇਹ ਹੁਣ ਜਦੋਂ ਦਾ ਇਹ ਛਾਪਰਾਂ ਵਾਲਾ ਕੰਮ ਸ਼ੁਰੂ ਹੋਇਆ ਪੰਜਾਬੀ 'ਚ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਅਸੀਂ ਇਹਨਾਂ ਨੂੰ ਛਾਪਰ ਹੀ ਆਨੇ, ਇਹਨੇ ਇਨਵਾਇਰਮੈਂਟ ਦੀ ਤਬਾਹੀ ਕਰ ਦਿੱਤੀ ਹੈ। ਅਤੇ ਇਹ ਕਿਸੇ ਹਕੂਮਤ ਦਾ ਇਕੱਲੀ ਦਾ ਕੰਮ ਨਹੀਂ, ਇਹਦੇ ਵਿੱਚ ਤਾਂ ਆਵਾਮ ਨੂੰ ਨਾਲ ਇਹਦੇ 'ਚ ਸਾਂਝੇਦਾਰੀ ਕਰਨੀ ਪੈਣੀ ਤਾਂ ਕਿ ਅਸੀਂ ਆਪਣਾ ਜਿਹੜਾ ਇਨਵਾਇਰਮੈਂਟ ਹੈ, ਜਿਹੜਾ ਮਾਹੌਲ ਹੈ, ਉਹਨੂੰ ਬਚਾ ਸਕੀਏ। ਅੱਛਾ ਜੀ, ਦੂਜੀ ਖਬਰ ਤੁਹਾਡੇ ਸਾਹਮਣੇ ਰੱਖਣੀ। ਆਰਿਫ ਅਲਵੀ ਸਾਹਿਬ, ਉਹਨਾਂ ਨੇ ਇੱਕ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਬਾਤ ਹੋਗੀ तो घर के मालिक से, माली या बाहर खड़े ठेले वाले से नहीं। आरिफ ਅਲਵੀ ਸਾਹਿਬ ਉਹਨਾਂ ਮੇਰਾ ਖਿਆਲ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਆਖਿਆ ਘਰ ਦਾ ਮਾਲਕ, ਅਤੇ ਮਾਲੀ ਅਤੇ ਬਾਹਰ ਖੜੇ ਠੇਲੇ ਵਾਲੇ ਰਾਣਾ ਸਨਾਉੱਲਾ ਵਗੈਰਾ ਨੂੰ ਆਖਿਆ ਮੇਰਾ ਖਿਆਲ ਨੂਨ ਵਾਲਿਆਂ ਨੂੰ। ਲੇਕਿਨ ਮੈਂ ਥੋੜ੍ਹਾ ਜਿਹਾ ਉਹਨਾਂ ਨਾਲ ਡਿਸਐਗਰੀ ਕਰਦਾ, ਕਿਉਂਕਿ ਘਰ ਦਾ ਜਿਹੜਾ ਮਾਲਕ ਹੈ ਨਾ ਉਹ ਆਵਾਮ ਹੈ। ਬਾਕੀ ਸਾਰੇ ਜ਼ਾਹਿਰ ਹੈ, ਕੋਈ ਉਹਦਾ ਚੌਕੀਦਾਰ ਹੈ ਅਤੇ ਕੋਈ ਜਿਹੜਾ ਉਹ ਮਾਲੀ ਹੈ, ਅਤੇ ਕਿਸੇ ਦਾ ਕੰਮ ਹੋਰ ਹੈ, ਕੋਈ ਬਿਜਲੀ ਠੀਕ ਕਰਨ ਵਾਲਾ ਹੈ, ਅਤੇ ਕੋਈ ਜਿਹੜਾ ਰੰਗ ਰੋਗਨ ਕਰਨ ਵਾਲਾ ਹੈ, ਅਤੇ ਸਾਰਿਆਂ ਦੇ ਆਪਣੇ ਆਪਣੇ ਕੰਮ ਨੇ। ਲੇਕਿਨ ਘਰ ਦਾ ਜਿਹੜਾ ਮਾਲਕ ਹੈ ਉਹ ਆਵਾਮ ਹੈ। ਅਤੇ ਇਹ ਜਿਹੜੀ ਮਾਲਕ ਦੀ ਡਾਕਟਰ ਸਾਹਿਬ ਨੇ ਤਸ਼ਬੀਹ ਦਿੱਤੀ ਹੈ, ਉਹਨਾਂ ਦਾ ਜ਼ਾਹਿਰ ਹੈ ਮਕਸਦ ਕੋਈ ਹੋਰ ਹੋਏਗਾ, ਲੇਕਿਨ ਇਹਦੇ ਨਾਲ ਮੈਂ ਐਗਰੀ ਨਹੀਂ ਕਰਦਾ। ਲੇਕਿਨ ਇਸ ਗੱਲ ਨਾਲ ਐਗਰੀ ਜ਼ਰੂਰ ਕਰਦਾ ਕਿ ਜੇ ਇਸ ਵੇਲੇ ਸਾਰੇ ਦਾ ਸਾਰਾ ਕੰਟਰੋਲ ਔਰ ਤਾਕਤ ਚੌਧਰੀ ਨਿਜ਼ਾਮਦੀਨ ਨੇ ਆਪਣੇ ਕੋਲ ਰੱਖੀ ਹੈ, ਅਤੇ ਫਿਰ ਗੱਲਬਾਤ ਵੀ ਉਹਨਾਂ ਦੇ ਨਾਲ ਹੀ ਕਰਨੀ। ਮੈਨੂੰ ਦੱਸੋ ਵੀ ਇਹ ਇਹਨਾਂ ਦੇ ਨਾਲ ਨੂਨ ਲੀਗ ਵਾਲਿਆਂ ਨਾਲ ਗੱਲਬਾਤ ਕਰਕੇ, ਮੈਂ ਪਹਿਲਾਂ ਵੀ 20 ਵਾਰੀ ਦੱਸਿਆ ਵੀ ਫਾਇਦਾ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ। ਹਕੀਮ ਰਾਣਾ ਸਨਾਉੱਲਾ ਸਾਹਿਬ ਨੇ ਬਿਆਨ ਦਿੱਤਾ। ਤੁਹਾਨੂੰ ਪਤਾ ਹੈ ਕਿ ਪਹਿਲਾਂ ਉਹ ਆਉਂਦੇ ਸਨ ਇਮਰਾਨ ਖਾਨ ਨੂੰ ਮਾਝੇ ਲੈ ਕੇ ਜਾਣਾ ਅਤੇ ਉੱਥੇ ਮਿਰਚੀ ਵਾਰਡ ਖੜਨਾ ਅਤੇ ਇਹ ਕਰਨਾ ਅਤੇ ਉਹ ਕਰਨਾ, ਚੇਤਾ ਹੋਏਗਾ ਤੁਹਾਨੂੰ। ਹੁਣ ਉਹਨਾਂ ਨਵਾਂ ਬਿਆਨ ਦਿੱਤਾ। ਹੁਣ ਕੀ, ਪਿਛਲੇ ਕਈ ਦਿਨਾਂ ਤੋਂ ਬਿਆਨ ਦੇਣ ਡਏ ਸਨ ਕਿ ਇਮਰਾਨ ਖਾਨ ਸਾਨੂੰ ਦੱਸੇ ਅਸੀਂ ਭੱਜ ਕੇ ਆਪ ਜਾਣ ਨੂੰ ਤਿਆਰ ਹਾਂ ਜੇਲ੍ਹ 'ਚ, ਅਸੀਂ ਮੁਜ਼ਾਕਰਾਤ ਕਰਨੇ ਨੇ, ਸਾਨੂੰ ਮੁਜ਼ਾਕਰਾਤ ਆਏ ਨੇ, ਇਮਰਾਨ ਖਾਨ ਤਿਆਰ ਹੋਵੇ ਸਾਡੇ ਨਾਲ ਗੱਲ ਕਰਨ ਲਈ, ਅਸੀਂ ਤਿਆਰ ਹਾਂ। ਉਹ ਬਿਆਨੀਆਂ ਬਣਾਇਆ ਜਾ ਰਿਹਾ ਸੀ। ਹੁਣ ਨਵਾਂ ਪੈਂਥਰਾ ਮਾਰਿਆ ਉਹਨਾਂ ਕਿ ਜੀ ਤਹਿਰੀਕ ਇਨਸਾਫ ਦੇ ਨਾਲ ਡਾਇਲਾਗ ਦਾ ਰਸਤਾ ਹੁਣ ਮੁਮਕਿਨ ਨਹੀਂ ਰਿਹਾ, ਦਰਵਾਜ਼ੇ ਸਾਰੇ ਬੰਦ ਕਰ ਦਿੱਤੇ ਨੇ। ਹੁਣ ਇਮਰਾਨ ਖਾਨ ਦੇ ਖਿਲਾਫ ਗੱਦਾਰੀ ਸਮੇਤ ਨਵੇਂ ਮੁਕੱਦਮਾਤ ਬਣ ਗਏ। ਜਿਹੜਾ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਦੀ ਕਬੀਨਾ ਕੋਲੋਂ ਇਹਨਾਂ ਇਜਾਜ਼ਤ ਲਈ ਹੈ ਇਮਰਾਨ ਖਾਨ ਦੇ ਉੱਤੇ ਗੱਦਾਰੀ ਔਰ ਬਗਾਵਤ ਦੇ ਮੁਕੱਦਮੇ ਕਰਨ ਦੇ, ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਅੰਗਰੇਜ਼ ਸਰਕਾਰ ਨੇ ਜਿਹੜੇ ਨੇ ਉਹ ਇਹ ਸਾਰੇ ਕੰਮ ਕੀਤੇ ਸਨ ਪਹਿਲੇ। ਤੁਹਾਨੂੰ ਪਤਾ ਹੀ ਹੈ ਕਿ ਭਗਤ ਸਿੰਘ ਤੋਂ ਲੈ ਕੇ ਤੇ ਗਾਂ ਅੱਗੋਂ ਤੱਕ ਕਿਸ ਤਰ੍ਹਾਂ ਇਹ ਗੱਦਾਰੀ ਔਰ ਬਗਾਵਤ ਦੇ ਮੁਕੱਦਮੇ ਜਿਹੜੇ ਨੇ ਉਹ ਅੰਗਰੇਜ਼ ਸਰਕਾਰ ਇੱਥੇ ਕਰਦੀ ਸੀ। ਉਹੀ ਕਾਨੂੰਨ ਇਸਤੇਮਾਲ ਕਰਦਿਆਂ ਹੋਇਆਂ ਇਹ ਵੀ ਹੁਣ ਪੰਜਾਬ ਹਕੂਮਤ ਕੋਲੋਂ ਇਹਨਾਂ ਇਜਾਜ਼ਤ ਲਈ ਹੈ ਅਤੇ ਇਮਰਾਨ ਖਾਨ ਦੇ ਖਿਲਾਫ ਗੱਦਾਰੀ ਔਰ ਬਗਾਵਤ ਦੇ ਪਰਚੇ ਜਿਹੜੇ ਉਹ ਦਰਜ ਕਰਾਉਣੇ ਨੇ। ਉਹੀ ਰਾਣਾ ਸਨਾਉੱਲਾ ਸਾਹਿਬ ਜਿਹੜੇ ਪਹਿਲਾਂ ਬੜਕਾ ਮਾਰਦੇ ਸਨ, ਫਿਰ ਪੈਰੀਂ ਪੈਂਦੇ ਸਨ, ਹੁਣ ਫਿਰ ਬੜਕਾ ਮਾਰਦੇ ਨੇ। ਜ਼ਾਹਿਰ ਹੈ ਉਹਨਾਂ ਦਾ ਮੁੱਲ ਜਿਹੜਾ ਰੋਜ਼ ਦੇ ਰੋਜ਼ ਨਿਕਲਦਾ ਹੈ, ਔਰ ਜੋ ਉਹਨਾਂ ਦਾ ਮੁੱਲ ਇਸਟੈਬਲਿਸ਼ਮੈਂਟ ਕੱਢੇ ਉਹੀ ਉਹਨਾਂ ਦਾ ਮੁੱਲ ਹੁੰਦਾ ਹੈ। ਜਿਹੜੀ ਗੱਲ ਉਹਨਾਂ ਨੂੰ ਕਰਨ ਨੂੰ ਕਵੇ ਇਸਟੈਬਲਿਸ਼ਮੈਂਟ, ਉਹੀ ਉਹ ਗਾਂ ਤੋਂ ਗਾਂ ਕਰਦੇ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ ਕਿ असद तूर ने ट्वीट किया है कि डॉक्टर अलवी के मुताबिक PTI के 3 मुतालबात हैं। कानून की बालादस्ती, कि कानून सब तो ज़्यादा सुप्रीम होना चाहिए। कानून जिहड़ा वो अगर उहदे ते अमल दरामद होएगा, सारिਆਂ ਨੂੰ कानून के थल्ले लियावांगे तो गल बनेगी। फिर इमरान खान की रिहाई तो मैंडेट की वापसी।
ਉਹ ਇਹਦੇ ਨਾਲ ਹੁਣ ਚੰਗਾ ਕੰਮ ਤਾਂ ਹੋਰ ਕੋਈ ਨਹੀਂ ਹੈ। ਤਿੰਨ ਹੀ ਗੱਲਾਂ ਨੇ, ਅਗਰ ਹੋ ਜਾਣ ਤਾਂ ਜ਼ਾਹਿਰ ਹੈ ਪਾਕਿਸਤਾਨ ਬਿਹਤਰ ਹੋ ਜਾਏਗਾ। ਹੁਣ ਜਿਹੜੇ ਨੂਨ ਵਾਲੇ ਨੇ ਉਹ ਕਹਿੰਦੇ ਨੇ ਕਿ ਜੇ ਮੈਂਡੇਟ ਹੀ ਵਾਪਸ ਕਰ ਦਿੱਤਾ, ਸਾਡੀ ਹਕੂਮਤ ਖਤਮ ਹੋ ਗਈ, ਅਸੀਂ ਚਲੇ ਗਏ ਜੇਲ੍ਹਾਂ 'ਚ। ਇਹ ਸਾਨੂੰ ਕਾਬਲੇ ਕਬੂਲ ਨਹੀਂ ਹੈਗਾ। ਇਹਦੇ 'ਤੇ ਅਸੀਂ ਮੁਜ਼ਾਕਰਾਤ ਨਹੀਂ ਕਰਨੇ, ਬਲਕਿ ਮੈਂਡੇਟ ਨੂੰ ਭੁੱਲੋ। ਸਾਨੂੰ ਇਹ ਜਿਹੜਾ ਚੋਰੀ ਦਾ ਅਸੀਂ ਸਾਰਾ ਮਾਮਲਾ 47 ਦਾ ਬਣਾਇਆ, ਸਾਨੂੰ ਇਹ ਹਕੂਮਤ ਕਰਨ ਦਿਓ ਅਤੇ ਤੁਸੀਂ ਚੁੱਪ ਕਰਕੇ ਜਾ ਕੇ ਬਹਿ ਜਾਓ, ਤੁਹਾਡੇ ਅਸੀਂ ਕੇਸ ਜਿਹੜੇ ਖ਼ਤਮ ਕਰ ਦਿਆਂਗੇ। ਉਹਦੇ ਜਵਾਬ 'ਚ ਫਿਰ ਇਮਰਾਨ ਖਾਨ ਸਾਹਿਬ ਨੇ ਇਹੀ ਕਿਹਾ ਵੀ ਤੁਸੀਂ ਜਿਹੜਾ ਨਾ ਉਹ ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਕਰੋ, ਅਤੇ ਅਸੀਂ ਜੇਲ੍ਹ ਕੱਟ ਲਾਂਗੇ। ਅਸੀਂ ਜਦੋਂ ਤੱਕ ਕਾਨੂੰਨ ਦੀ ਬਾਲਾਦਸਤੀ ਔਰ ਰੂਲ ਆਫ ਲਾਅ, ਡੈਮੋਕਰੇਸੀ ਔਰ ਸਾਡਾ ਮੈਂਡੇਟ ਵਾਪਸ ਨਹੀਂ ਕੀਤਾ ਜਾਂਦਾ, ਅਸੀਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੇ ਮਾਮਲਾਤ ਦੇ ਵਿੱਚ ਨਹੀਂ ਆਵਾਂਗੇ। ਜਿਹੜੀ ਗੱਲ ਹੋਏਗੀ ਆਵਾਮ ਦੇ ਸਾਹਮਣੇ ਹੋਏਗੀ ਔਰ ਫਾਰਮ 45 ਦੇ ਜਿਹੜੇ ਰਿਜ਼ਲਟ ਨੇ ਉਹ ਮੰਨਣੇ ਪੈਣਗੇ। ਅੱਛਾ ਜੀ, ਕਾਸਮ ਸੂਰੀ ਸਾਹਿਬ ਨੇ ਇੱਕ ਬੜਾ ਤਗੜਾ ਬਿਆਨ ਦਿੱਤਾ। ਉਹਨਾਂ ਕਿਹਾ ਸਿਸਟਮ ਉਦੋਂ ਤੱਕ ਠੀਕ ਨਹੀਂ ਹੋ ਸਕਦਾ ਜਦੋਂ ਤੱਕ ਮਾਸ਼ਰੇ ਦੇ ਵਿੱਚ ਅਨਸਾਰ ਅਬਾਸੀ ਸਾਹਿਬ ਜੈਸੇ ਮੁਨਾਫਿਕ ਅਤੇ ਘਟੀਆ ਸੋਚ ਦੇ ਮਾਲਕ ਅਤੇ ਮੱਕਾਰ ਬਾਬੇ ਮੌਜੂਦ ਨੇ। ਕਿਆ ਗੱਲ ਹੈ ਜੀ, ਕਿਆ ਬਾਤ ਹੈ। ਬਿਲਕੁਲ ਜ਼ਬਰਦਸਤ ਗੱਲ ਕੀਤੀ ਕਾਸਮ ਸੂਰੀ ਸਾਹਿਬ ਨੇ ਕਿ ਜਦੋਂ ਤੱਕ, ਮੈਂ ਪਹਿਲਾਂ ਵੀ ਤੁਹਾਨੂੰ ਆਉਂਦਾ ਹੁੰਦਾ ਵੀ ਲੋਕਾਂ ਦੇ ਜਵਾਕ ਵਿਗੜੇ ਨੇ, ਸਾਡੇ ਬਾਬੇ ਵਿਗੜੇ ਨੇ। ਉਹਨਾਂ ਕਿਹਾ ਜਦੋਂ ਤੱਕ ਅਨਸਾਰ ਅਬਾਸੀ ਸਾਹਿਬ ਵਰਗੇ ਮੁਨਾਫਿਕ, ਘਟੀਆ ਸੋਚ ਦੇ ਮਾਲਕ, ਮੱਕਾਰ ਬਾਬੇ ਮੌਜੂਦ ਨੇ, ਇਹਨਾਂ ਬਾਬਿਆਂ ਨੇ ਹਮੇਸ਼ਾ ਇਸ ਮੁਲਕ ਨੂੰ ਨਾਜਾਇਜ਼ ਕਮਾਈ ਲਈ ਮੁਕਤਦਰਾ और शरीफों की तवाइफों का किरदार अदा करके इंतशार, झूठा प्रोपेगेंडा और मायूसियाँ ही फैलाइयां ने। उन्होंने कहा ਜਦੋਂ तक ਇਹ ਜਿਹੜੇ ਮਕਾਰ ਬਾਬੇ ਨੇ ਨਾ, ਇਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਜਾਂਦਾ ਨਾ, ਉਦੋਂ ਤੱਕ ਮਾਮਲਾਤ ਜਿਹੜੇ ਨਾ ਉਹ ਠੀਕ ਨਹੀਂ ਹੋ ਸਕਦੇ। ਅੱਛਾ ਜੀ, ਅਗਲੀ ਖਬਰ ਇਹ ਕਿ ਸਲਮਾਨ ਖਾਨ ਨੂੰ ਕਤਲ ਦੀ ਧਮਕੀ ਦਿੱਤੀ ਸੀ। ਇਹ ਲਾਰੈਂਸ ਬਸ਼ਨੋਈ ਗੈਂਗ ਨੇ ਧਮਕੀ ਦਿੱਤੀ ਸੀ। ਉਹਨਾਂ ਸਲਮਾਨ ਖਾਨ ਨੂੰ, ਜਿਹੜੇ ਫਿਲਮ ਐਕਟਰ ਨੇ, ਤੁਹਾਨੂੰ ਪਤਾ ਹੈ ਕਿ ਉੱਥੇ ਹਿੰਦੁਸਤਾਨ ਦੇ ਵਿੱਚ ਉਹਨਾਂ ਕਿਹਾ ਸੀ ਵੀ ਅਸੀਂ ਇਹਨੂੰ ਮਾਰ ਦੇਣਾ। ਅਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਗੈਂਗ ਦੇ 17 ਬੰਦੇ ਫੜ ਕੇ ਅਤੇ ਉਹਨਾਂ ਦੇ ਉੱਤੇ ਪਰਚੇ ਦਿੱਤੇ ਨੇ ਉਹਨਾਂ ਨੇ। ਅਤੇ ਉਹ ਸਲਮਾਨ ਖਾਨ ਦਾ ਕੋਈ ਫਾਰਮ ਹਾਊਸ ਹੈ ਉਹ ਕਾਫੀ ਦੂਰ ਬੰਬਈ ਤੋਂ ਬਾਹਰ, ਉੱਥੇ ਉਹ ਜਾਣਾ ਸੀ ਉਹਨਾਂ ਨੇ ਜਾਂ ਜਾ ਰਹੇ ਸਨ, ਅਤੇ ਉੱਥੇ ਉਹਨਾਂ 'ਤੇ ਹਮਲਾ ਕਰਕੇ ਅਤੇ ਉਹਨਾਂ ਨੂੰ ਕਤਲ ਕਰਨਾ ਸੀ ਲਾਰੈਂਸ ਬਸ਼ਨੋਈ ਨੇ। ਔਰ ਇਹਨਾਂ ਸ਼ਾਇਦ ਪਹਿਲਾਂ ਕਲੇਮ ਕੀਤਾ ਕਿ ਕੋਈ ਸਿੱਧੂ ਮੂਸੇਵਾਲੇ ਦੇ ਵੀ ਮਰਨ ਜਾਂ ਮਰਵਾਉਣ 'ਚ ਗਾਲਬਨ ਰਿਪੋਰਟਡਲੀ ਇਹਨਾਂ ਦਾ ਕੋਈ ਨਾ ਕੋਈ ਲੈਣ ਦੇਣ ਹੈ। ਇਹ ਹਿੰਦੁਸਤਾਨ ਦੀ ਬਹਰਹਾਲ ਪੁਲਿਸ ਨੇ ਐਲਾਨ ਕੀਤਾ ਕਿ ਉਹਨਾਂ ਨੇ ਇਹ ਜਿਹੜਾ ਇਹਨਾਂ ਦਾ ਪਲਾਨ ਸੀ ਉਹਨੂੰ ਉਹਨਾਂ ਨੇ ਅਨਰਥ ਕਰ ਲਿਆ ਸੀ, ਫੜ ਲਿਆ ਸੀ, ਅਤੇ ਹੁਣ ਇਹਨਾਂ ਨੂੰ ਫੜ ਕੇ ਉਹਨਾਂ ਨੇ ਜੇਲ੍ਹਾਂ 'ਚ ਦਿੱਤਾ ਹੈ। 17 ਬੰਦੇ ਇਹਨਾਂ ਦੇ ਜਿਹੜੇ ਨੇ ਉਹ ਫੜੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਇਹ ਹੈ ਕਿ ਅਜ਼ਹਰ ਮਸ਼ਵਾਨੀ ਸਾਹਿਬ ਜਿਹੜੇ ਨੇ ਸਾਡੀ ਪਾਰਟੀ ਦੇ ਵਿੱਚ, ਅਜ਼ਹਰ ਮਸ਼ਵਾਨੀ ਸਾਡਾ ਸੋਸ਼ਲ ਮੀਡੀਆ ਦਾ ਇੱਕ ਬੜਾ ਹੀ ਮੌਸਰ ਨਾਂ ਹੈ, ਅਤੇ ਉਹਨਾਂ ਦੇ 2 ਭਾਈਆਂ ਨੂੰ ਰਾਤੀ 2:50 ਦੇ ਉੱਤੇ ਉਹਨਾਂ ਦੇ ਘਰੋਂ ਅਗਵਾ ਕਰਕੇ ਲੈ ਗਏ ਨੇ CTD ਵਾਲੇ, ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਵਾਲੇ। ਕਸੂਰ ਸ਼ਾਇਦ ਉਹ ਹੀ, ਉਹ ਜਿਹੜਾ ਮਹਿਮੂਦ ਰਹਿਮਾਨ ਕਮਿਸ਼ਨ ਦੀ ਰਿਪੋਰਟ ਵਾਲਾ ਟਵੀਟ ਇਮਰਾਨ ਖਾਨ ਦੇ ਟਵਿੱਟਰ ਅਕਾਊਂਟ ਤੋਂ ਹੋਇਆ, ਉਸ ਦੀ ਵਜ੍ਹਾ ਤੋਂ ਸੋਸ਼ਲ ਮੀਡੀਆ ਦਾ ਜਿਹੜਾ ਪੂਰੇ ਦਾ ਪੂਰਾ ਸਿਸਟਮ ਹੈ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ, ਉਹਦੇ ਖਿਲਾਫ ਦੁਬਾਰਾ ਨਵਾਂ ਜਿਹੜਾ ਕ੍ਰੈਕਡਾਊਨ ਸ਼ੁਰੂ ਕਰ ਦਿੱਤਾ ਗਿਆ ਹੈ। ਇਹਦੀ ਅਸੀਂ ਸ਼ਦੀਦ ਮੁਜ਼ੰਮਤ ਕਰਦੇ ਹਾਂ ਔਰ ਇਹ ਵੀ ਆਨੇ ਕਿ ਇਹਨਾਂ ਤਰੀਕਿਆਂ ਦੇ ਨਾਲ ਇਹ ਪਾਥੀਆਂ ਭੰਨਿਆ ਵੈਰ ਨਹੀਂ ਜਾਣੇ, ਜਾਂ ਇਸ ਤਰੀਕੇ ਦੇ ਨਾਲ ਇਹ ਸਾਰੇ ਮਾਮਲਾ ਜਿਹੜੇ ਨੇ ਉਹ ਨਹੀਂ ਕੁੰਜੇ ਜਾ ਸਕਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹਿੰਦੁਸਤਾਨ ਦਾ ਇਲੈਕਸ਼ਨ ਹੈ। ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਅਪਸੈਟ ਹੋਇਆ। ਅਗਰ ਕਾਂਗਰਸ ਨੂੰ 20-25 ਸੀਟਾਂ ਵੀ ਥੋੜ੍ਹੀਆਂ ਜਿਹੀਆਂ ਹੋਰ ਲੱਭ ਜਾਂਦੀਆਂ ਅਤੇ ਕਾਂਗਰਸ ਜਿਹੜੀ ਉਹ ਮੋਦੀ ਨੂੰ ਲੈ ਦੇ ਗਈ ਸੀ, ਪਹਿਲਾਂ ਵੀ ਲੈ ਦੇ ਗਈ ਹੈ। ਮੋਦੀ ਔਰ ਉਹਦੇ ਜਿਹੜੇ ਪੂਰੇ ਇਤਿਹਾਦੀ ਨੇ ਮਿਲਾ ਕੇ ਉਹਨਾਂ ਕੋਲ 293 ਸੀਟਾਂ ਨੇ, 272 ਸੀਟਾਂ 'ਤੇ ਹਕੂਮਤ ਬਣਦੀ ਹੈ, ਅਤੇ ਕਾਂਗਰਸ ਦੇ ਕੋਲ ਕੋਈ 240 ਦੇ ਕਰੀਬ ਸੀਟਾਂ ਨੇ। ਜੇ ਕਾਂਗਰਸ ਥੋੜ੍ਹਾ ਜਿਹਾ ਜ਼ੋਰ ਹੋਰ ਮਾਰ ਜਾਂਦੀ ਅਤੇ ਇਹ 20-25 ਸੀਟਾਂ ਹੋਰ ਲੈ ਜਾਂਦੀ ਅਤੇ ਮਾਮਲਾ ਜਿਹੜਾ ਉਹ ਖ਼ਤਮ ਸੀ। ਲੇਕਿਨ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਇਹ ਹੈ ਕਿ ਅਸੀਂ ਤੁਹਾਡੇ ਸਾਹਮਣੇ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਜਿਹੜਾ ਰਾਹੁਲ ਗਾਂਧੀ ਹੈ ਉਹਦੀ ਨਿਸਬਤ ਅਗਰ ਪ੍ਰਿਯੰਕਾ ਗਾਂਧੀ, ਜਿਹੜੀ ਰਾਹੁਲ ਦੀ ਭੈਣ ਹੈ, ਉਹਨੂੰ ਅਗਰ ਮੌਕਾ ਦਿੱਤਾ ਜਾਵੇ ਤਾਂ ਉਹਦੇ 'ਚ ਕ੍ਰਿਜ਼ਮਾ ਵੀ ਜ਼ਿਆਦਾ ਹੈ, ਉਹਦੇ ਵਿੱਚ ਐਂਪਥੀ ਵੀ ਜ਼ਿਆਦਾ। ਐਂਪਥੀ ਹੁੰਦਾ ਕਿਸੇ ਦਾ ਅਹਿਸਾਸ ਕਰਨਾ, ਕਿਸੇ ਦੇ ਬਾਰੇ ਕੋਈ ਦਰਦ ਰੱਖਣਾ। ਮਾੜੇ ਲੋਕਾਂ ਦਾ ਅਹਿਸਾਸ ਵੀ ਉਹ ਜ਼ਿਆਦਾ ਕਰਦੀ ਹੈ, ਉਹਦੇ 'ਚ ਐਂਪਥੀ ਵੀ ਜ਼ਿਆਦਾ ਹੈ। ਉਹਦੇ ਵਿੱਚ ਜਿਹੜੇ ਉਹਦੇ ਗ੍ਰੇਟ ਗ੍ਰੈਂਡਫਾਦਰ ਨਹਿਰੂ ਸਾਹਿਬ ਸਨ, ਉਹਨਾਂ ਦੇ ਗੁਣ ਵੀ ਹੈ ਨੇ, ਅਤੇ ਉਹਨਾਂ ਦੀ ਜਿਹੜੀ ਗ੍ਰੈਂਡ ਮਦਰ ਹੈ ਨਹਿਰੂ ਸਾਹਿਬ ਦੀ ਬੇਟੀ ਇੰਦਰਾ ਗਾਂਧੀ, ਅਤੇ ਇਹਨਾਂ ਦੀ ਦਾਦੀ ਜ਼ਾਹਿਰ ਹੈ ਉਹ ਇੰਦਰਾ ਗਾਂਧੀ ਸਾਹਿਬਾ ਦੇ ਵੀ ਗੁਣ ਉਹਨਾਂ ਦੇ ਵਿੱਚ ਹੈ ਨੇ ਪ੍ਰਿਯੰਕਾ ਗਾਂਧੀ ਦੇ ਵਿੱਚ। ਪ੍ਰਿਯੰਕਾ ਗਾਂਧੀ ਜਿਹੜੀ ਹੈ ਇਹ ਹੁਣ ਤਕਰੀਬਨ ਕੋਈ 50-52 ਸਾਲ ਇਹਨਾਂ ਦੀ ਉਮਰ ਹੋ ਗਈ ਹੈ। 1972 'ਚ ਪੈਦਾ ਹੋਏ ਸਨ, ਅਤੇ ਇਹ ਮੇਰਾ ਖਿਆਲ ਇਹਨਾਂ ਦੀ ਉਮਰ ਕੋਈ 12 ਸਾਲ ਸੀ ਜਿਸ ਵੇਲੇ 1984 ਦੇ ਵਿੱਚ ਇਹਨਾਂ ਦੀ ਦਾਦੀ ਇੰਦਰਾ ਗਾਂਧੀ ਨੂੰ ਉਹਨਾਂ ਦੇ ਗਾਰਡਾਂ ਨੇ, ਬੇਅੰਤ ਸਿੰਘ ਅਤੇ ਇੱਕ ਹੋਰ ਗਾਰਡ ਨੇ, ਉਹਨਾਂ ਨੂੰ ਕਤਲ ਕਰ ਦਿੱਤਾ ਸੀ। ਉਸ ਤੋਂ ਕੋਈ 7 ਸਾਲ ਬਾਅਦ ਜਿਸ ਵੇਲੇ ਪ੍ਰਿਯੰਕਾ ਗਾਂਧੀ ਦੀ ਉਮਰ ਕੋਈ ਹੋਏਗੀ 19 ਸਾਲ, ਉਸ ਵੇਲੇ ਇਹਨਾਂ ਦੇ ਵਾਲਿਦ ਨੂੰ, ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਰਾਜੀਵ ਗਾਂਧੀ ਨੂੰ। ਅਤੇ ਉਸ ਵੇਲੇ ਫਿਰ ਸਾਰੇ ਸੋਚਦੇ ਇਹੀ ਸਨ ਕਿ ਇਹ ਹੀ ਸਿਆਸਤ 'ਚ ਸ਼ਾਇਦ ਪ੍ਰਿਯੰਕਾ ਗਾਂਧੀ ਆਏਗੀ। 19 ਸਾਲ ਉਸ ਵੇਲੇ ਉਮਰ ਸੀ, ਲੇਕਿਨ ਫਿਰ ਪ੍ਰਿਯੰਕਾ ਗਾਂਧੀ ਜਿਹੜੀ ਹੈ ਉਹ ਮੰਜ਼ਰ ਤੋਂ ਗਾਇਬ ਹੋ ਗਈ।
ਔਰ ਇਹਨਾਂ ਨੇ ਜਾ ਕੇ ਆਪਣੀ ਪਹਿਲਾਂ ਸ਼ਾਇਦ ਸਾਈਕੋਲੋਜੀ 'ਚ ਇੱਕ ਡਿਗਰੀ ਕੀਤੀ, ਫਿਰ ਬੁੱਧਿਜ਼ਮ ਦੇ ਵਿੱਚ ਇੱਕ ਮਾਸਟਰ ਡਿਗਰੀ ਕੀਤੀ। ਤਾਲੀਮ ਤੋਂ ਬਾਅਦ 25 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਇੱਕ ਕਾਰੋਬਾਰੀ ਸ਼ਖਸੀਅਤ ਨਾਲ ਇਹਨਾਂ ਦੀ ਸ਼ਾਦੀ ਹੋਈ। ਉਸ ਵੇਲੇ ਇਹ ਜ਼ਰਾ ਥੋੜ੍ਹਾ ਜਿਹਾ ਮੰਜ਼ਰੇ ਆਮ 'ਤੇ ਆਏ ਪ੍ਰਿਯੰਕਾ ਗਾਂਧੀ ਸਾਹਿਬਾ, ਔਰ ਉਸ ਤੋਂ ਬਾਅਦ ਫਿਰ ਇਹ ਗਾਇਬ ਹੋ ਗਏ। ਇਹਨਾਂ ਨੇ ਸਿਆਸਤ ਦੇ ਵਿੱਚ ਕੋਈ ਅਮਲ ਦਖਲ ਨਹੀਂ ਲਿਆ। ਕਿਤੇ ਕਿਤਾਈ ਜਿਸ ਵੇਲੇ ਇਲੈਕਸ਼ਨ ਹੁੰਦਾ ਸੀ ਤੇ ਪਿੱਛੇ ਬਹਿ ਕੇ ਆਪਣੀ ਮਾਂ ਨੂੰ ਤੇ ਆਪਣੇ ਭਾਈ ਨੂੰ ਸਪੋਰਟ ਕਰਦੇ ਸਨ। ਲੇਕਿਨ ਫਿਰ 2019 ਦੇ ਵਿੱਚ ਇਹ ਮੰਜ਼ਰੇ ਆਮ 'ਤੇ ਆਏ ਪ੍ਰਿਯੰਕਾ ਗਾਂਧੀ ਸਾਹਿਬਾ, ਤੇ ਔਰ ਇਹਨਾਂ ਨੇ ਫਿਰ ਕੈਂਪੇਨ ਵੀ ਸ਼ੁਰੂ ਕੀਤੀ। ਬਲਕਿ ਇਹਨਾਂ ਨੂੰ ਕਾਂਗਰਸ ਨੇ ਆਪਣੀ ਪਾਰਟੀ ਦਾ ਜਨਰਲ ਸੈਕਟਰੀ ਬਣਾਇਆ, ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਸਭ ਤੋਂ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਜਿਹੜਾ ਉਸ ਪਾਰਟੀ ਦਾ ਚੇਅਰਮੈਨ ਜਾਂ ਸਦਰ ਜਾਂ ਪ੍ਰੈਜ਼ੀਡੈਂਟ ਹੁੰਦਾ, ਉਸ ਤੋਂ ਬਾਅਦ ਸੈਕਟਰੀ ਜਨਰਲ ਦਾ ਅਹੁਦਾ ਤਗੜਾ ਹੁੰਦਾ ਹੈ। ਪ੍ਰਿਯੰਕਾ ਗਾਂਧੀ ਸਾਹਿਬਾ ਨੂੰ ਬਣਾਇਆ ਜਨਾਬ ਸੈਕਟਰੀ ਜਨਰਲ 2019 ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਭਰਪੂਰ ਤਰੀਕੇ ਨਾਲ ਸਿਆਸਤ ਕੀਤੀ ਹੈ ਔਰ ਹਰ ਜਗ੍ਹਾ ਦੇ ਉੱਤੇ ਪਾਰਟੀ ਨੂੰ ਇਹਨਾਂ ਨੇ ਪੂਰਾ ਜਿਹੜਾ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ। ਲੇਕਿਨ ਇਹਨਾਂ ਦੇ ਵਿੱਚ ਜਿਹੜਾ ਕ੍ਰਿਜ਼ਮਾ ਹੈ, ਇਹ ਅਸੀਂ ਪਹਿਲੇ ਵੀ ਤਜਜ਼ੀਆ ਕੀਤਾ ਸੀ ਇਲੈਕਸ਼ਨ ਤੋਂ ਪਹਿਲੇ ਵੀ, ਔਰ ਹੁਣ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਜਿਹੜੇ ਹਿੰਦੁਸਤਾਨ ਦੇ ਪੋਲੀਟੀਕਲ ਪੰਡਤ ਨੇ ਉਹ ਉਹੀ ਗੱਲ ਕਹਿਣ ਡਏ ਨੇ ਜਿਹੜੀ ਅਸੀਂ ਪਹਿਲਾਂ ਕੀਤੀ ਸੀ। ਉਹ ਆਂਦੇ ਨੇ ਕਿ ਅਗਰ ਪ੍ਰਿਯੰਕਾ ਗਾਂਧੀ ਐਜ਼ ਆ ਲੀਡਿੰਗ ਉਹਨਾਂ ਦੀ ਪਰਸਨੈਲਿਟੀ ਹੋਵੇ ਰਾਹੁਲ ਗਾਂਧੀ ਦੀ ਨਿਸਬਤ, ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਉਹਦੇ 'ਚ ਕ੍ਰਿਜ਼ਮਾ ਵੀ ਹੈ, ਉਹਦੀ ਸ਼ਕਲ ਵੀ ਜ਼ਾਹਿਰ ਹੈ, ਸ਼ਕਲ ਨਾਲ ਤੇ ਵੋਟ ਨਹੀਂ ਮਿਲਦੇ, ਲੇਕਿਨ ਸਿਰਫ ਦੱਸਣ ਵਾਸਤੇ ਕਿ ਸ਼ਕਲ ਦੀ ਵੀ ਬਹੁਤ ਜ਼ਿਆਦਾ ਮੁਮਾਸਲਤ ਹੈ ਆਪਣੀ ਦਾਦੀ ਇੰਦਰਾ ਗਾਂਧੀ ਦੇ ਨਾਲ ਔਰ ਉਹਦੇ ਵਿੱਚ ਗੁਣ ਵੀ ਬੜੇ ਨੇ ਇੰਦਰਾ ਗਾਂਧੀ ਔਰ ਨਹਿਰੂ ਵਾਲੇ, ਬਲਕਿ ਉਹਨਾਂ 'ਚੋਂ ਵੀ 2 ਹੱਥ ਅੱਗੇ ਹੈ ਪ੍ਰਿਯੰਕਾ ਗਾਂਧੀ, ਕਿਉਂਕਿ ਉਹ ਦੋਨੋਂ ਜਿਹੜੇ ਸਨ ਉਹਨਾਂ ਦੇ ਵਿੱਚ ਬਹੁਤ ਸਾਰੀ ਕੁਆਲਿਟੀ ਸਨ, ਲੇਕਿਨ ਐਂਪਥੀ ਉਹ ਨਹੀਂ ਸੀ। ਲੋਕਾਂ ਦਾ ਜਿਹੜਾ ਧਿਆਨ ਕਰਨਾ, ਖਿਆਲ ਕਰਨਾ, ਉਹਨਾਂ ਦਾ ਤੈਅ ਕਰਨਾ ਪੰਜਾਬੀ ਚਾਹੁੰਦੇ ਨੇ, ਦਰਦ ਮਹਿਸੂਸ ਕਰਨਾ, ਉਹ ਪ੍ਰਿਯੰਕਾ ਗਾਂਧੀ 'ਚ ਕਿਤੇ ਜ਼ਿਆਦਾ ਹੈ। ਜਿਸ ਵੇਲੇ ਉਹ ਕਿਸੇ ਗਰੀਬ ਦੇ ਬਾਰੇ ਗੱਲ ਕਰਨ ਡਈ ਹੋਵੇ ਤੇ ਅਕਸਰ ਉਹਨਾਂ ਨੂੰ ਹੰਝੂ ਆ ਜਾਂਦੇ ਨੇ ਅੱਖਾਂ 'ਚ, ਤੇ ਇਸੇ ਵਜ੍ਹਾ ਤੋਂ ਲੋਕੀ ਉਹਨਾਂ ਨੂੰ ਪਸੰਦ ਕਰਦੇ ਨੇ ਬੜਾ। ਤੇ ਅਗਰ ਪ੍ਰਿਯੰਕਾ ਗਾਂਧੀ ਨੂੰ ਅਗਰ ਅੱਗੇ ਕੀਤਾ ਜਾਂਦਾ ਪਾਰਟੀ 'ਚ, ਔਰ ਰਾਹੁਲ ਗਾਂਧੀ ਸਾਹਿਬ ਕਿਉਂਕਿ ਕਈ ਵਾਰੀ ਟਰਾਈ ਕਰ ਬੈਠੇ ਨੇ, ਉਹ ਥੋੜ੍ਹਾ ਜਿਹਾ ਪਿੱਛੇ ਹੁੰਦੇ। ਇਸ ਵਾਰੀ ਵੈਸੇ ਕਾਫੀ ਦੇਰ ਤੋਂ ਬਾਅਦ ਉਹ ਵੀ ਚੱਲੇ ਨੇ, ਬੜੀ ਦੇਰ ਤੋਂ ਉਹਨਾਂ ਨੂੰ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਸੇਬੇ ਵਾਲੇ ਬੰਬ ਤਰ੍ਹਾਂ ਆਪਣੇ ਹੱਥ 'ਚ ਫਟ ਜਾਂਦੇ ਸਨ। ਇਸ ਵਾਰੀ ਪਹਿਲੀ ਵਾਰੀ ਰਾਹੁਲ ਗਾਂਧੀ ਸਾਹਿਬ ਨੇ ਵੀ ਕਾਫੀ ਲੀਡਰਸ਼ਿਪ ਵਿਖਾਈ ਹੈ ਤੇ ਰਿਜ਼ਲਟ ਕਾਫੀ ਬਿਹਤਰ ਆਏ ਨੇ। ਲੇਕਿਨ ਸਾਡਾ ਤਜਜ਼ੀਆ ਪਹਿਲਾਂ ਵੀ ਇਹੀ ਸੀ ਕਿ ਅਗਰ ਰਾਹੁਲ ਗਾਂਧੀ ਸਾਹਿਬ ਦੀ ਜਗ੍ਹਾ ਦੇ ਉੱਤੇ ਪ੍ਰਿਯੰਕਾ ਗਾਂਧੀ ਨੂੰ ਛੱਡਿਆ ਜਾਂਦਾ ਅੱਗੇ ਐਜ਼ ਅ ਲੀਡਿੰਗ ਪਰਸਨੈਲਿਟੀ, ਤੇ ਸ਼ਾਇਦ ਮੋਦੀ ਸਾਹਿਬ ਦਾ ਬਾਲਾ ਜਿਹੜਾ ਇਸ ਵਾਰੀ ਕੱਢ ਦਿੱਤਾ ਜਾਂਦਾ। ਮੋਦੀ ਸਾਹਿਬ ਜਿਹੜੇ ਉਹ ਫਾਰਗ ਹੋ ਚੁੱਕੇ ਹੁੰਦੇ ਔਰ ਉਹਨਾਂ ਦੇ ਪੱਲੇ ਕੁਛ ਨਾ ਰਿਹਾ ਜਾਂਦਾ। ਬਹਰਹਾਲ ਇਹ ਇੱਕ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਆਪਣਾ ਇੰਟਰਨਲ ਮੈਟਰ ਹੈ, ਕੀ ਡਿਸਕਸ ਕਰਦੀ ਹੈ ਕਾਂਗਰਸ ਦੀ ਪਾਰਟੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਪ੍ਰਿਯੰਕਾ ਗਾਂਧੀ ਹੈ ਉਹਦੇ ਵਿੱਚ ਲੀਡਰਸ਼ਿਪ ਸਕਿੱਲਸ ਜਿਹੜੀਆਂ ਨੇ ਉਹ ਕਿਤੇ ਜ਼ਿਆਦਾ ਨੇ, ਲੋਕਾਂ ਦੇ ਨਾਲ ਉਹਨਾਂ ਦਾ ਕਨੈਕਸ਼ਨ ਰਾਹੁਲ ਗਾਂਧੀ ਨਾਲੋਂ ਕਿਤੇ ਜ਼ਿਆਦਾ ਹੈ, ਇੰਪੈਕਟ ਉਹਨਾਂ ਦਾ ਕਿਤੇ ਜ਼ਿਆਦਾ ਹੈ, ਔਰ ਮੋਦੀ ਦੀ ਡਿਕਟੋਰੀਅਲ ਜਿਹੜੀ ਪੂਰੀ ਇੱਕ ਰਜੀਮ ਹੈ ਉਹਦੇ ਕੋਲੋਂ ਅਗਰ ਕੋਈ ਜਾਨ ਛੁਡਵਾ ਕੇ ਦੇ ਸਕਦਾ ਤਾਂ ਮੇਰੇ ਖਿਆਲ 'ਚ ਪ੍ਰਿਯੰਕਾ ਗਾਂਧੀ ਹੈ। ਅੱਛਾ ਜੀ, ਹੁਣ ਤੁਹਾਡੇ ਕੋਲ ਚਿੱਠੀ ਪੱਤਰ ਰੱਖੀਏ। ਕੱਲ੍ਹ ਤੁਹਾਨੂੰ ਦੱਸਿਆ ਹੈ ਕਿ ਕੱਲ੍ਹ ਅਸੀਂ ਏਮਲ ਖਾਨ ਸਾਹਿਬ ਦਾ, ਏਮਲ ਖਟਕ ਸਾਹਿਬ ਦਾ ਇੱਕ ਤੁਹਾਡੇ ਸਾਹਮਣੇ ਕੌਮੈਂਟ ਰੱਖਿਆ ਸੀ, ਜਿਸ 'ਚ ਉਹਨਾਂ ਆਖਿਆ ਸੀ ਕਿ ਪੁਲਿਸ ਨੇ, ਕਿਉਂਕਿ ਉਹ ਹਕੂਮਤ ਤੇ ਚੌਧਰੀ ਨਿਜ਼ਾਮੁਦੀਨ ਤੇ ਥੋੜ੍ਹੀ ਬਹੁਤ ਤਨਕੀਦ ਕਰਦੇ ਨੇ, ਤੇ ਪੁਲਿਸ ਨੇ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਕਿ ਜੀ ਤੁਸੀਂ ਪੋਰਨ ਸਾਈਟਾਂ ਜਿਹੜੀਆਂ ਫੋਸ਼ ਫਿਲਮਾਂ ਨੇ ਨਾ ਉਹ ਵੇਖਦੇ ਹੋ ਤੇ ਆ ਕੇ ਐਕਸਪਲੇਨ ਕਰੋ। ਇਹ ਕੌਮੈਂਟ ਬੜਾ ਜ਼ਬਰਦਸਤ ਹੈ। ਇਹਨਾਂ ਨੇ ਇਹ ਆਯਾਨ ਮਿਰਜ਼ਾ ਸਾਹਿਬ, ਉਹਨਾਂ ਨੇ ਇਹ ਆਖਿਆ ਕਿ ਹੁਣ ਕੁਛ ਲੋਕ ਜਿਹੜੇ ਨਾ ਦੂਸਰੇ ਲੋਕਾਂ ਨੂੰ ਲਿੰਕ ਭੇਜਿਆ ਕਰਨਗੇ ਜਾਂ ਭੇਜ ਰਹੇ ਨੇ ਜਾਂ ਭੇਜਿਆ ਕਰਨਗੇ, ਔਰ ਉਸ ਲਿੰਕ ਨੂੰ ਜਿਸ ਵੇਲੇ ਲੋਕੀ ਕਲਿੱਕ ਕਰ ਲੈਂਦੇ ਨੇ ਤਾਂ ਉਹ ਪੋਰਨ ਸਾਈਟ ਖੁੱਲ੍ਹ ਜਾਂਦੀ ਉਹਦੇ ਨਾਲ। ਹੁਣ ਅਗਰ ਲਿੰਕ ਨੂੰ ਕਲਿੱਕ ਕਰਨਗੇ, ਪੋਰਨ ਸਾਈਟ ਖੁੱਲ੍ਹੇਗੀ ਅਤੇ ਉਸ ਤੋਂ ਬਾਅਦ ਇਹ ਨੋਟਿਸ ਦੇ ਦੇਣਗੇ, ਅਤੇ ਇਹ ਜਿਹਨੂੰ ਇਹਨਾਂ ਫਸਾਉਣਾ ਹੋਏਗਾ ਉਹਨੂੰ ਆਪੇ ਲਿੰਕ ਕਿਸੇ ਨੰਬਰ ਤੋਂ ਭਿਜਵਾ ਦਿਆ ਕਰਨਗੇ। ਉਹ ਅਗਰ ਲਿੰਕ ਵੇਖ ਕੇ ਉਹਨੂੰ ਦਬ ਦੇਗਾ ਬਟਨ, ਤੇ ਉਹ ਪੋਰਨ ਸਾਈਟ ਖੁੱਲ੍ਹ ਜਾਏਗੀ, ਅਤੇ ਫਿਰ ਉਹਨੂੰ ਆ ਕੇ ਕਹਿਣਗੇ ਵੀ ਤੂੰ ਇਹ ਪੋਰਨ ਸਾਈਟ ਵੇਖਣਾ, ਫੋਸ਼ ਫਿਲਮਾਂ ਵੇਖਣਾ। ਇਸ ਲਈ ਕਿਸੇ ਨਾਮਾਲੂਮ ਨੰਬਰ ਦੇ ਉੱਤੋਂ ਜਿਹੜਾ ਉਹ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਨਹੀਂ ਕਰਨਾ। ਅੱਛਾ ਜੀ, ਫਿਰ ਦੂਸਰਾ ਕੌਮੈਂਟ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਰੱਖਨੇ, ਉਹ ਹੈਗਾ ਜੀ ਮੁਹੰਮਦ ਅਬੂ ਬਕਰ ਅਲੀ ਦਾ। ਉਹਨਾਂ ਕਿਹਾ ਜੀ ਗੰਦਮ ਦੇ ਜਿਹੜੀ ਖਰੀਦਦਾਰੀ ਦੇ ਸੈਂਟਰ ਨੇ ਨਾ, ਉੱਥੇ ਸਰੇਆਮ ਖਾਲੀ ਬੋਰੀ ਜਿਹੜੀ ਹੈ ਨਾ ਉਹ ਜ਼ਿਮੀਂਦਾਰ ਨੂੰ ਦੇਣ ਦੇ ਇਵਜ਼ ਕੋਈ 100 ਖਾਲੀ ਬੋਰੀ ਜ਼ਿਮੀਂਦਾਰ ਨੂੰ ਦੇਣ ਦੇ ਇਵਜ਼ 1 ਲੱਖ ਤੋਂ ਜ਼ਿਆਦਾ ਰਿਸ਼ਵਤ ਲਈ ਜਾ ਰਹੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਗੰਦਮ ਇਹਨਾਂ ਜ਼ਿਮੀਂਦਾਰਾਂ ਕੋਲ ਖਰੀਦਣੀ ਕੋਈ ਨਹੀਂ, ਜ਼ਿਮੀਂਦਾਰ ਤਾਂ ਜ਼ਿਆਦਾਤਰ ਵੇਚ ਚੁੱਕੇ ਨੇ। ਹੁਣ ਇਹ ਖਾਲੀ ਬੋਰੀਆਂ ਇਹਨਾਂ ਵੇਚ ਦਿੱਤੀਆਂ ਨੇ ਆੜ੍ਹਤੀਆਂ ਨੂੰ। ਜਿਹੜੇ ਹੁਣ ਜ਼ਿਮੀਂਦਾਰ ਕੋਲ ਮਾੜੀ ਚੰਗੀ ਕਣਕ ਪਈ ਹੈ ਉਹ ਇਹਨਾਂ ਆੜ੍ਹਤੀਆਂ ਦੇ ਕੋਲੋਂ ਰਿਸ਼ਵਤ ਦੇ ਕੇ ਖਰੀਦੇਗਾ, ਅਤੇ ਜ਼ਿਮੀਂਦਾਰ ਤਾਂ ਫਿਰ ਮਾਰਿਆ ਗਿਆ। ਬਹਰਹਾਲ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਜਿਹੜਾ ਕੰਮ ਇਹਨਾਂ ਕਰਨਾ ਸੀ। ਅੱਛਾ ਜੀ, ਅਗਲਾ ਕੌਮੈਂਟ ਹੈ ਕਿ ਸੀਮੈਂਟ 1300 ਤੱਕ ਪਹੁੰਚ ਗਿਆ, ਅਤੇ ਹਕੂਮਤ ਸੋਸ਼ਲ ਮੀਡੀਆ 'ਤੇ ਰੌਲਾ ਪਾਈ ਬੈਠੀ ਹੈ ਵੀ ਹਰ ਸ਼ੈ ਸਸਤੀ ਹੈ, ਸਾਨੂੰ ਦੱਸੋ ਵੀ ਸਸਤਾ ਹੈ ਕੀ ਹੈ। ਇਹ ਅਗਲਾ ਕੌਮੈਂਟ ਉਹ ਪੁੱਛਣ ਡਏ ਨੇ।
ਅੱਛਾ ਜੀ, ਇਸ ਤੋਂ ਅਗਲਾ ਕਮੈਂਟ ਹੈ, ਮੈਂ ਪੂਰਾ ਪੜਾਂਗਾ ਨਹੀਂ ਕਿਉਂਕਿ ਫਿਰ ਮੇਰੇ ਪਿੱਛੇ ਪੈ ਜਾਣਾ ਜਿਹੜਾ ਆਪਣੇ ਮੇਰਾ ਮਤਲਬ ਉਰਦੂ ਸਪੀਕਿੰਗ ਦੋਸਤ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਕਈ ਦਫਾ ਸਮਝ ਨਹੀਂ ਆਉਂਦੀ ਵੀ ਜ਼ੁਬਾਨ ਦੇ ਵਿੱਚ ਲਫ਼ਜ਼ ਇੱਕ ਹੀ ਹੋ ਸਕਦਾ ਲੇਕਿਨ ਉਹਦੇ ਮਤਲਬ ਮੁਖਤਲਿਫ ਜ਼ਬਾਨਾਂ 'ਚ ਮੁਖਤਲਿਫ ਹੁੰਦੇ ਨੇ। ਇਹ ਕਮੈਂਟ ਤੁਹਾਡੇ ਸਾਹਮਣੇ ਰੱਖਦੇ ਨੇ, ਤੁਸੀਂ ਆਪ ही पढ़ लो। उन्होंने कहा जी मैं सियालकोट से हूँ और यहाँ बेवा को पंजाबी ज़ुबान में मैं लफ्ज़ नहीं कहना, फिर मेरे पिछे पै जाना तुसी कहिंदे ने। और जिस आदमी दी बीवी फौत हो जाए उन्होंने उर्दू ज़ुबान उसको उर्दू में जो है वो ए कहिंदे ने, मैं फिर नहीं बोलना, मेरे मगर पै जाना है तुसी। एक और मिसाल, पंजाबी में शौहर को बंदा बोलते हैं लेकिन उर्दू में बंदा जो है वो ग़ुलाम को कहते हैं। लिहाजा हर इलाके हर ज़ुबान के लफ्ज़ एक जैसे तो हो सकते हैं पर इनके मतलब मुख्तलिफ होते हैं। यहाँ बात सारी समझने की, शऊर की और दिल बड़ा रखने की है। हम सब सिर्फ पाकिस्तानी हैं, अल्लाह ने हिसाब इसका नहीं लेना कि तुम्हारा हमसाया मुसलमान या गैर मुस्लिम है, तुम्हारी ज़ुबान और बरादरी का है या कुछ और है, बल्कि अल्लाह ने हिसाब ये लेना है कि वो तुम्हारे शर से महफूज रहा या नहीं, कि मतलब बर्दाश्त होनी चाहिए ਤੁਹਾਡੇ ਵਿੱਚ, ਇਹ ਉਹ ਕਹਿਣਾ ਚਾਹ ਰਹੇ ਨੇ। ਅੱਛਾ ਜੀ, ਇਹ ਕਮੈਂਟ ਜਿਹੜਾ ਤੁਹਾਡੇ ਸਾਹਮਣੇ ਰੱਖਦੇ ਨੇ ਇਹ ਸਾਰੀ ਗੱਲ ਨੂੰ ਸੋਲਵ ਕਰ ਦੇਗਾ। ਇਹ ਕਮੈਂਟ 'ਚ ਵੈਸੇ ਤਾਂ ਇਹਨਾਂ ਨੇ ਕਾਫੀ ਗੱਲਾਂ ਕੀਤੀਆਂ ਲੇਕਿਨ ਆਖਿਰ ਦੇ ਉੱਤੇ ਇਹਨਾਂ ਨੇ ਜਿਹੜੀ ਗੱਲ ਕੀਤੀ ਨਾ, मेरा तल्लक कराची से है मगर मेरी शनाख्त पाकिस्तान है और खान साहब हमारा फ़ख्र है। अल्लाह ताला पाकिस्तान और पाकिस्तान के गरीब, अमीर, मजलूम, हक से महरूम आवाम की हिफाजत फरमाए। अगली गल जी है ना बड़ी ज़रूरी कर रहे हैं। वो कहते हैं एक और बात, उर्दू की जितनी तरवीज और तशहीर और उर्दू से मोहब्बत जितनी पंजाब ने की है उतनी पाकिस्तान के किसी सूबे ने नहीं की। उर्दू शायरी, उर्दू अदब, लुगत में नए अल्फाज का अंदराज, इन सब का सेहरा पंजाब को जाता है। पिछले 100 साल में उर्दू के सबसे बड़े शायर, बड़े अदीब, अक्सरियत का तल्लक पंजाब से है। ये कहना ये चाह रहे हैं कि इन्हों का तल्लक कराची तो है, उर्दू स्पीकिंग ने, तो ये कह रहे हैं कि जिन्ना पंजाब ने और पंजाबियों ने उर्दू की तरवीज की, उन्होंने अपनाया, ਉਹਦੇ ਵਿੱਚ ਜਿੰਨਾ ਆਪਣਾ ਉਹਨਾਂ ਨੇ ਆਪਣਾ ਕੰਟਰੀਬਿਊਸ਼ਨ ਦਿੱਤਾ ਉਹ ਕਿਸੇ ਹੋਰ ਜਗ੍ਹਾ ਤੋਂ ਨਹੀਂ। ਤੇ ਬਸ ਮੇਰਾ ਤੁਹਾਡੇ ਕੋਲੋਂ ਹੱਥ ਬੰਨ੍ਹ ਕੇ ਹੀ ਤਵੱਕੋ ਹੈ ਕਿ ਕਿਸੇ ਵੇਲੇ ਅਗਰ ਪੰਜਾਬੀ ਦਾ ਕੋਈ ਲਫ਼ਜ਼ ਜਿਹੜਾ ਉਹ ਕੰਟਰਾਡਿਕਟਰੀ ਹੁੰਦਾ ਤੁਹਾਡੇ ਤੋਂ, ਤੇ ਬਿਲਕੁਲ ਲਾਠੀ ਲੈ ਕੇ ਅਮਰੀਕਾ ਬਹਾਦਰ ਜਿਵੇਂ ਲੋਕਾਂ ਨੂੰ ਦੱਸਦਾ ਹੈ ਨਾ ਵੀ ਵੂਮਨ ਐਮਪਾਵਰਮੈਂਟ ਇਹ ਆ ਸਿਰਫ ਔਰ ਸਿਰਫ, ਔਰ ਮਾਡਰਨ ਕਲਚਰ ਸਿਰਫ ਔਰ ਸਿਰਫ ਇਹ ਜਿਹੜਾ ਸਾਡਾ ਹੈ, ਤੇ ਬਾਕੀ ਸਭ ਕੁਝ ਦਕੀਆਨੂਸ ਹੈ। ਤੇ ਉਹ ਜਿਸ ਵੇਲੇ ਮਗਰਬ ਜਿਹੜਾ ਹੈ ਨਾ ਉਹ ਸਾਡੇ ਕਲਚਰ ਨੂੰ ਜਿਹੜਾ ਉਹ ਪਿਛੜਿਆ ਕਲਚਰ ਕਹਿੰਦੇ ਨੇ, ਤੇ ਧੱਕੇ ਨਾਲ ਜਿਹੜਾ ਉਹਨਾਂ ਦਾ ਕਲਚਰ ਹੈ ਉਹਨੂੰ ਹੀ ਉਹ ਬਿਹਤਰ ਕਲਚਰ ਕਹਿੰਦੇ ਨੇ, ਸਾਡੇ ਕਲਚਰ ਨੂੰ ਮੰਨਣ ਨੂੰ ਤਿਆਰ ਨਹੀਂ। ਬਿਲਕੁਲ ਇਹ ਹੀ ਰਵੱਈਆ ਮੈਨੂੰ ਕਈ ਵਾਰੀ ਸਾਡੇ ਉਰਦੂ ਸਪੀਕਿੰਗ ਦੋਸਤਾਂ ਦਾ ਵੀ ਨਜ਼ਰ ਆਉਂਦਾ ਹੈ ਕਿ ਉਹ ਅਗਰ ਪੰਜਾਬੀ 'ਚ ਕੋਈ ਲਫ਼ਜ਼ ਉਹਨਾਂ ਨੂੰ ਪਸੰਦ ਨਾ ਆਵੇ ਤਾਂ ਲੱਠ ਚੁੱਕ ਲੈਂਦੇ ਨੇ, ਤੇ ਇਹ ਨਹੀਂ ਸੋਚਦੇ ਕਿ ਯਾਰ ਇਹ ਵੀ ਇੱਕ ਜ਼ੁਬਾਨ ਹੈ, ਉਹਨਾਂ ਦਾ ਇੱਕ ਲਫ਼ਜ਼ ਹੈ, ਪਹਿਲਾਂ ਉਹਦੇ ਮਾਨੀ ਸਮਝ ਲਈਏ, ਉਹਦੇ ਬੈਕਗਰਾਊਂਡ ਨੂੰ ਸਮਝ ਲਈਏ ਤੇ ਫਿਰ ਉਹਦੇ 'ਤੇ ਕੋਈ ਗੱਲ ਕਰੀਏ। ਬਹਰਹਾਲ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰਾਖਾ।